ਇੱਧਰ ਆ ਨਾ, ਨਹੀਂ ਹੈਗੇ ਤੇ ਇੱਧਰ ਆ। ਚੱਲ ਉੱਥੇ ਉੱਤੇ ਭਾਣ ਪਹਿਲੇ ਹੀ ਅੱਗੇ ਲੱਗਾ ਵਾ, ਹੋਰ ਕਿੰਨਾ ਕੋ ਅੱਗੇ ਲੱਗਾ। ਚੱਲ ਕੰਮ ਕਰ ਸ਼ਾਬਾਸ਼। ਕੰਮ ਕੀ ਕਰਨਾ? ਹਾਂਜੀ ਕੰਮ ਕੀ ਕਰਨਾ? ਕੰਮ ਤੂੰ ਇਹ ਕਰਨਾ ਕਿ ਇਹ ਫਰੀਜ਼ਰ ਚੁੱਕ ਕੇ ਉੱਧਰ ਰੱਖ, ਉੱਧਰ ਵਾਲਾ ਇੱਧਰ ਰੱਖ। ਤੁਹਾਡੀ ਮਿਹਰਬਾਨੀ। ਨਹੀਂ ਹੈਗੇ। ਅੱਛਾ ਹਾਂਜੀ तेनू ड्रामा कैसा लगा शानी? मैं कहा मजा आ गया बात। क्या बात है भाई? ड्रामा तो बड़ा अच्छा है। ਹੁਣ ਭੁੱਖ ਬੜੀ ਲੱਗੀ ਹੋਈ ਆ ਭਗਵਾਨ ਜੀ। ਤੁਸੀਂ ਯਾਰ ਤੁਸੀਂ ਦੋਵੇਂ ਨਾ ਬਹੁਤ ਹੀ ਸਿਆਣੇ ਹੈਗੇ ਹੋ। ਇਹ ਤੁਸੀਂ ਹੁਣ ਇਕਬਾਲ ਤੱਕ ਦਾ ਨਾਮ ਪੜ੍ਹ ਲਿਆ। ਹਾਂਜੀ ਤੁਹਾਨੂੰ ਡਰਾਮਾ ਵੀ ਵਿਖਾਵਾਂ ਤੇ ਤੁਹਾਨੂੰ ਰੋਟੀ ਵੀ ਖਵਾਵਾਂ। ਮਿਹਰਬਾਨੀ ਹੋਈ ਆ ਭਗਵਾਨ ਜੀ। ਭੁੱਖ ਬਹੁਤ ਲੱਗੀ ਹੋਈ ਆ। ਤੂੰ ਨਾ ਮੇਰਾ ਤੇ ਵੈਸੇ ਨਾਂ ਬਦਨਾਮ ਆ ਸ਼ਾਨੀ, ਸਭ ਤੋਂ ਵੱਧ ਤੂੰ ਖਾਣਾ। ਨਹੀਂ ਭਗਵਾਨ ਜੀ ਦੇਖੋ, ਆਪਣੀ ਸਿਹਤ ਦੇਖੋ ਤੇ ਮੇਰੀ ਦੇਖੋ। ਚੱਲ ਝੂਠਾ ਚੱਲ ਆ ਤਾਂ ਖਾਂਦਾ ਯਾਰ ਤੂੰ ਕੀ ਖਾਣਾ? ਤੇਰਾ ਤਾਂ ਬਾਜਰੇ ਨਾਲ ਵੀ ਗੁਜ਼ਾਰਾ ਹੋ ਜਾਂਦਾ। ਮੈਨੂੰ ਮਜਬੂਰੀਆਂ ਨੇ ਮਾਰਿਆ ਹੈਗਾ ਯਾਰ ਇਹਨੂੰ ਤੇ ਇਹਦੇ ਅੱਬੇ ਨੇ ਵੀ ਬੜਾ ਮਾਰਿਆ, ਖਾਲੀ ਮਜਬੂਰੀਆਂ ਨਹੀਂ ਮਾਰਿਆ। ਇਦਾਂ ਹੀ ਆ। ਨਾਲੇ ਤੁਹਾਨੂੰ ਡਰਾਮੇ ਵਿਖਾਓ, ਨਾਲੇ ਤੁਹਾਡੀ ਉਹ ਤੋਂ ਫਟੀਕਾਂ ਪਰ ਰੋਟੀ ਦੀਆਂ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਉਹਨਾਂ ਨੇ ਕੁਝ ਕਿਹਾ ਵਾ? ਭੁੱਖ ਬਹੁਤ ਲੱਗੀ ਹੋਈ ਆ। ਕਿ ਯਕੀਨ ਕੋਲੇ ਖਾ ਲਾ, ਉਹ ਕੋਲੇ ਮੂੰਹ 'ਚ ਪਾ ਲੈ। ਕੋਲੇ ਨਹੀਂ, ਉਹ ਦੇਖੋ ਕਬਾਬ ਤੇ ਉੱਤੇ ਮਟਨ ਦੇ, ਛੋਟੀ ਸਰਕਾਰ। ਅੱਛਾ ਕੀ ਬਾਤ ਆ, ਮਜ਼ਾ ਆ ਜਾਏਗਾ। ਫਿਰ ਅੱਲਾਹ ਤਾਲਾ ਨੇ ਤੁਹਾਨੂੰ ਨਵਾਜ਼ਿਆ ਗਿਆ ਨਾ, ਤੇ ਮਤਲਬ ਕਿ ਉਹ ਯਾਰ ਅੱਲਾ ਨੇ ਨਵਾਜ਼ੇ ਤੋਂ ਸਾਰਾ ਤੁਸੀਂ ਖਿੱਚਣਾ ਵਾ। ਭੁੱਖ ਬਹੁਤ ਲੱਗੀ ਹੋਈ ਆ, ਅਸੀਂ ਖਾਣਾ ਹੁਣ। ਸੀਖਾਂ ਸਮੇਤ ਖਾ ਲਾ ਮੇਰੇ ਵੱਲੋਂ। ਭੁੱਖ ਬਹੁਤ ਲੱਗੀ ਹੈ। ਉਹ ਯਾਰ ਮੇਰੀ ਗੱਲ ਸੁਣ, 3-3000 ਰੁਪਏ ਦੀ ਤੁਹਾਡੀ ਮੈਂ ਦੋਵਾਂ ਦੀ ਟਿਕਟ ਭਰੀ ਆ। ਫਟੀਕਾਂ ਹੀ ਆ ਯਾਰ। ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਭਾਜੀ? ਭਾਜਨ ਕੀ ਨਾਮ ਹੈ? ਯਾਰ ਹਮਜ਼ਾ ਭਾਈ ਕੁਛ ਹੈ ਖਾਣ ਪੀਣ ਨੂੰ ਤਾਂ ਦੱਸੋ ਯਾਰ। ਆ ਭੁੱਖੜ ਜੇ ਨਾਲ ਮੈਂ ਲੈ ਕੇ ਆਇਆ। ਯਾਰਾਂ ਦੇ ਫਟੀਕਾਂ ਕੌਣ ਚੱਲੇ ਤੁਹਾਨੂੰ ਪਤਾ? ਤੁਹਾਡੇ ਹੋਟਲ ਦਾ ਨਾਮ ਬੜਾ ਸੁਣਿਆ ਸੀ, ਖਾਣਾ ਬੜਾ ਅੱਛਾ ਹੈ। ਇਕਬਾਲ ਟਿੱਕਾ ਇੱਕ ਬ੍ਰਾਂਡ ਹੈ ਭਾਈ, ਨਾਮ ਸੁਣਿਆ ਹੋਇਆ। ਯਾਰ ਤੈਨੂੰ ਤੇ ਇੰਜ ਪਤਾ ਜਿਵੇਂ ਤੂੰ ਇੱਥੇ ਕੰਮ ਕਰਨਾ। ਭਾਜੀ ਇਹਨਾਂ ਦੀਆਂ ਵੀਡੀਓ ਦੇਖੀ ਦੀਆਂ, ਬਹੁਤ ਮਾਸ਼ਾਅੱਲਾ ਫੇਮਸ ਆ ਇਹ। ਅੱਛਾ ਫਿਰ ਤੈਨੂੰ ਵੀ ਭੁੱਖ ਇੱਥੇ ਹੀ ਆ ਕੇ ਲੱਗੀ ਆ। ਲੈ ਵੀ ਪੁੱਤਰ ਅੱਗੇ ਤੇ ਮੈਂ ਇਹਦੇ ਅੱਗੋਂ ਲੰਘ ਕੇ ਤੇ ਫੇਰ ਗਈ। ਨਹੀਂ ਇਧਰੋਂ ਦੀ ਆਪਾਂ ਸਪੈਸ਼ਲ ਗੱਡੀ ਇਧਰ ਨੂੰ ਪਵਾ ਲਿਆ ਕਰਨੀ ਆ। ਯਾਰ ਭਾਈਜਾਨ ਸਾਨੂੰ ਨਾ ਫਰੈਸ਼ ਆਰਡਰ ਚਾਹੀਦਾ ਹਮਜ਼ਾ ਸਾਹਿਬ। ਵੈਸੇ ਮੇਰੇ ਇੱਕ ਚਾਚਾ ਜੀ ਨੇ, ਉਹ ਤੁਹਾਡੇ ਰੈਗੂਲਰ ਕਸਟਮਰ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਯਾਰ ਇਕਬਾਲ ਤਕੀਆ ਦਾ ਨਾਂ ਹੀ ਬੜਾ। ਮੈਨੂੰ ਇੱਕ ਗੱਲ ਦੱਸੋ ਹਮਜ਼ਾ ਸਾਹਿਬ, ਇਹ ਰਾਤੀ 5 ਵਜੇ ਤੋਂ ਲੈ ਕੇ ਸਿਰਫ 12 ਵਜੇ ਤੱਕ ਤੁਸੀਂ ਬਹਿੰਦੇ ਹੋ ਯਾਰ, ਤੁਸੀਂ ਸਾਰਾ ਦਿਨ ਕਿਉਂ ਨਹੀਂ ਚਲਾਉਂਦੇ? ਕੀ ਮਸਲਾ ਭਾਈ? ਯਾਰ ਮੈਨੂੰ ਦੱਸੋ ਕਿ ਤੁਸੀਂ ਥੋੜਾ ਟਾਈਮ ਵਧਾ ਲਓ, ਤੁਹਾਡੀ ਮਿਹਰਬਾਨੀ। ਲੋਕਾਂ ਨੇ ਦੂਰੋਂ ਆਉਣਾ ਹੁੰਦਾ। ਕਸਟਮਰ ਹੀ ਨਹੀਂ ਹੁੰਦਾ ਕਰਨਾ ਬੰਦੇ ਨੇ। अस्सलाम वालेकुम जी। ਵਾਲੇਕੁਮ ਸਲਾਮ। ਕੀ ਮਸਲਾ ਭਾਈ? ਭੈਣ ਕੋ ਨਹੀਂ, ਅੱਲਾ ਮਾਫ ਕਰੇ ਜਾਓ। ਉਹ ਭਾਈ ਹੈਲੋ, ਕੀ? ਇਹ ਮੇਰਾ ਛੋਟਾ ਭਾਈ ਹੈ, ਮੈਂ ਕਾਊਂਟਰ ਤੋਂ ਉੱਠ ਕੇ ਆਇਆ। ਕੀ ਮਸਲਾ ਕੀ? ਤੁਹਾਡੇ ਸਿਰ ਨਹੀਂ ਰਲਣ ਡੇ ਤਾਂ ਤੁਸੀਂ ਕਿਵੇਂ ਕਹਿ ਰਹੇ ਮੇਰਾ ਛੋਟਾ ਭਾਈ ਹੋ? ਨਹੀਂ ਤੇਰੇ ਭਰਾ ਜਿਹੜੇ ਦੂਜੇ ਨੇ ਉਹ ਵੀ ਸੁੱਜੇ ਫੁੱਲੇ ਨੇ ਜਿਵੇਂ ਤੂੰ ਸੁੱਜਿਆ ਫੁੱਲਿਆ। ਦੱਸ ਸਹੀ, ਭਰਾਵਾਂ ਨਾਲ ਰਲਣਾ, ਸ਼ੱਕਰ ਰਲਣਾ। ਐਵੇਂ ਮੈਂ ਬਾਹਰ ਰੱਖ ਲਾਂ, ਬਿਲਕੁਲ ਇਸ ਤਰ੍ਹਾਂ ਦਾ ਲੱਗਾਂਗਾ, ਇਹਦੇ ਤੋਂ ਵੀ ਯੰਗ ਲੱਗਾਂਗਾ। ਯਾਰ ਅਸੀਂ ਤੁਹਾਡੇ ਨਾਲ ਇੱਥੇ ਹੋਟਲ ਤੇ ਖਾਣਾ ਖਾਣ ਆਏ ਆ। ਅੱਛਾ ਠੀਕ ਹੈ। ਅੱਛਾ। ਹੋਰ ਅਸੀਂ ਇੱਥੇ ਕੀ ਕਰਨਾ? ਨਹੀਂ ਤੇ ਬਦਮਾਸ਼ੀ ਕਿਉਂ ਕਰਨ ਨੇ? ਤੜੀ ਕਾਦੀ ਲਾਣ ਨੇ? ਉਹ ਯਾਰ ਮੈਂ ਕਿਹੜੀ ਬਦਮਾਸ਼ੀ ਲਾਈ ਆ? ਹਾਂ ਮੈਂ ਤੇ ਆਰਾਮ ਨਾਲ ਦੀ ਗੱਲ ਤੁਹਾਨੂੰ ਭੱਜੇ ਆਰਾਮ ਨਾਲ ਆਂਦੀ ਆ ਕੇ ਪੁੱਛਿਆ। ਮੈਂ ਉੱਥੋਂ ਵੇਖਿਆ ਤੇਰੇ ਐਕਸਪ੍ਰੈਸ਼ਨ ਹੀ ਇਹੋ ਜਿਹੇ ਨੇ ਕਿ ਜਿਵੇਂ ਤੂੰ ਗੱਲਾਂ ਫੋਟ ਭੰਨਣਾ ਆਇਆ ਇੱਥੇ। ਉਹ ਯਾਰ ਤੇਰੇ ਪਿੱਛੇ ਅੱਖਾਂ ਲੱਗੀਆਂ, ਮਤ ਕਿ ਤੂੰ ਤੇਰੇ ਤੇ ਮੂੰਹ ਹੀ ਪਰਾਂ ਨੂੰ ਸੀ। ਉਹ ਮੈਂ ਉੱਥੋਂ ਵੇਖਣ ਨੇ ਤੇਰੀ ਆਵਾਜ਼ ਸੁਣ ਕੇ ਮੈਂ ਆਇਆ। ਜਰਾ ਤਮੀਜ਼ ਨਾਲ ਬੁਲਾਈਦਾ, ਠੀਕ ਹੈ ਨਾ? ਤਮੀਜ਼ ਨਾਲ ਬੁਲਾਈਦਾ ਆ ਕੇ। ਭਾਜੀ ਇਹ ਤੁਹਾਡੀ ਮਿਹਰਬਾਨੀ, ਆਪਣੇ ਬਜ਼ੁਰਗਾਂ ਨੂੰ ਸਮਝਾਓ। ਬਜ਼ੁਰਗ ਕਿਹੜੇ ਹੋਏ? ਐ ਤੁਸੀਂ ਨਹੀਂ ਬਜ਼ੁਰਗ 18 ਸਾਲ ਦਾ ਬਜ਼ੁਰਗ ਕਿਹੜਾ ਹੁੰਦਾ ਮੈਨੂੰ ਦੱਸ ਤੇ ਸਹੀ। 18 ਕਿੰਨੀ ਉਮਰ ਹੈ ਤੁਹਾਡੀ? 18 ਸਾਲ। ਖਾਲੀ ਸਿਰ ਦੀ ਦੱਸਣ ਦੇ ਨਹੀਂ। ਉਹ ਭਾਈ ਸਾਡੇ ਵਾਲ ਸਾਲ ਪਤਾ ਕਿੰਨੇ ਮਹੀਨਿਆਂ ਦਾ ਹੁੰਦਾ? ਕਿੰਨੇ ਦਾ? 36 ਮਹੀਨਿਆਂ ਦਾ ਹੁੰਦਾ। ਐਵੇਂ ਜਾਣ ਕੇ ਕਿੱਥੋਂ ਆ ਗਏ ਤੂੰ? ਆਰਡਰ ਲਿਖਾ ਕੇ ਮੇਰੀ ਗੱਲ ਸੁਣੋ ਅੰਕਲ ਜੀ, ਅਸੀਂ ਖਾਣੇ ਆ ਕਬਾਬ, ਹਾਂ ਅਸੀਂ ਖਾਣੇ ਆ ਟਿੱਕੇ, ਅੱਛਾ ਠੀਕ ਹੈ ਨਾ? ਤੇ ਯਾਰ ਮੈਂ ਬਿੱਲ ਨਾ ਇੰਨਾ ਨਹੀਂ ਦੇਣਾ, ਮੈਂ ਤੈਨੂੰ ਦੱਸਾਂ। ਮਟਨ ਖਾਣਾ ਵਾ, ਚਿਕਨ ਨਹੀਂ ਮਟਨ ਖਾਣਾ ਘਰ ਰਹਿੰਦੇ, ਅੱਜ ਬੈਂਗਣ ਪੱਕੇ ਆ, ਠੀਕ ਆ, ਤੇ ਇਹਨੇ ਇੱਥੇ ਮਟਨ ਖਾਣਾ ਵਾ। ਸਾਡੇ ਕੋ ਕੀ ਖਾਣੀ? ਅਸੀਂ ਤੁਹਾਡੇ ਘਰ ਦੀਆਂ ਡਿਸ਼ਾਂ ਪੁੱਛੀਆਂ ਕੀ ਨੇ ਪੱਕਾ ਕੀ ਨਹੀਂ ਪੱਕਾ? ਸਾਡੇ ਲੋ ਪੱਕੇ ਨਾ ਪੱਕੇ, ਸਾਡੇ ਕੋ ਕੀ ਖਾਣਾ ਜੇ? ਸਾਡੀ ਹਰ ਚੀਜ਼ ਖਾਣਾ ਮਟਨ। ਹਾਂਜੀ? ਮਟਨ ਖਾਣਾ ਮਟਨ। ਮਟਨ? ਹਾਂਜੀ। ਨਹੀਂ ਮਟਨ ਖਾ ਲਓ, ਸਾਨੂੰ ਕੀ? ਕਿਉਂ ਜੀ? ਸਾਨੂੰ ਤਾਂ ਬਿੱਲ ਚਾਹੀਦਾ। ਕਬਾਬ ਖਾਣੇ ਆ, ਇਹ ਦੱਸੋ। ਹੈ ਟਿੱਕੇ ਖਾਣੇ ਕਿ ਕਬਾਬ ਖਾਣੇ ਆ? ਤੁਸੀਂ ਬਹੁਤ ਦੂਰ ਖੜੋ, ਤੁਹਾਡੀ ਆਵਾਜ਼ ਕੱਟਣ ਦੀ ਆ। ਉਹ ਕਹਿੰਦੇ ਨੇ ਟਿੱਕੇ ਖਾਣੇ ਨੇ ਜਾਂ ਕਬਾਬ ਖਾਣੇ? ਧੱਕੇ ਕੋਈ ਮਾਰ ਕੇ ਦਿਵਾਇਆ ਮੈਨੂੰ, ਉਹ ਧੱਕੇ- ਮੈਂ ਛੱਡਾ ਨਾ ਪੂਰਾ ਦਿਨ ਧੱਕੇ ਕੋਈ ਮਾਰੇ। ਭਾਜੀ ਧੱਕੇ ਤੇ ਨਹੀਂ ਉਹਨਾਂ ਗਿਆ, ਠੀਕ ਹੈ। ਤੂੰ ਗੁੱਸੇ ਚ ਆ ਗਏ।
ਟਿੱਕੇ ਕਹਿੰਦੇ ਅੱਛਾ ਚਿਕਨ ਟਿੱਕੇ ਉਹ ਹਾਂ ਹਾਂ ਮਟਨ ਟਿੱਕੇ ਤੁਹਾਡੀ ਜ਼ੁਬਾਨ ਮਟਨ ਤਾਂ ਫਿਸਲਦੀ ਕਿਉਂ ਯਾਰ ਤੂੰ ਤੇ ਮੈਨੂੰ ਇਹ ਲੱਗਦਾ ਜਿਵੇਂ ਇਹਨਾਂ ਦਾ ਮੇਨ ਕਾਰੀਗਰ ਆ ਲੈ ਤੈਨੂੰ ਸਾਰਾ ਮੈਨੂ ਪਤਾ ਵਾ ਭੁੱਖ ਲੱਗੀ ਹੋਈ ਆ ਮੈਂ ਇਹਨਾਂ ਦੀ ਵੀਡੀਓ ਦੇਖੀ ਆ ਤੇਰਾ ਕੋਈ ਤੈਨੂੰ ਦੇਣਾ ਪੈਣਾ ਤੂੰ ਉਹ ਭਾਜੀ ਮੰਨੋ ਭਾਵੇਂ ਨਾ ਮੰਨੋ ਸ਼ਕਲ ਤੋਂ ਹੀ ਮਟਨ ਖਾਣ ਵਾਲੇ ਲੱਗਦੇ ਹਾਂ ਮਾਸ਼ਾਅੱਲਾ ਸੋਹਣੇ ਤੁਸੀਂ ਵੀ ਮੰਨੋ ਨਾ ਮੰਨੋ ਇਹਦਾ ਤੁਹਾਡੇ ਨਾਲ ਕੋਈ ਠੇਕਾ ਮੁੱਕਿਆ ਕਿ ਬੰਦੇ ਘੇਰ ਕੇ ਇੱਧਰ ਲਿਆਣਾ ਨਹੀਂ ਸਾਡੇ ਕੋਲ ਤੇ ਆਏ ਫਸਟ ਟਾਈਮ ਨੇ ਸਾਨੂੰ ਨਹੀਂ ਮੈਂ ਇਹਨਾਂ ਦੀ ਵੀਡੀਓ ਦੇਖੀ ਸੀਗੀ ਉਹ ਮੈਂ ਵੇਖੋ ਤਾਂ ਜੀ ਆਇਆ ਹਾਂ ਉਹ ਤੇਰੇ ਕੋਲ ਤੇ ਮੋਬਾਈਲ ਹੀ ਉਹ ਬਟਨਾਂ ਵਾਲਾ ਹੈਗਾ ਤੂੰ ਵੀਡੀਓ ਕਿੱਥੋਂ ਵੇਖ ਲਈ ਆ ਉਹ ਕਿਸੇ ਦੇ ਤਾਂ ਦੇਖੀ ਸੀਗੀ ਉਹ ਵੇਖੋ ਨਾ ਜੀ ਉਹ ਵੇਖੋ ਉਹਨਾਂ ਕੰਨ 'ਚ ਵਾਲੀ ਪਾਈ ਕਿੱਡਾ ਸੋਹਣੇ ਲੱਗਣ ਡਏ ਨੇ ਹਨਾ ਇਹ ਭਾਈਆਂ ਨੇ ਗਵਾਚ ਜਾਂਦਾ ਹੈਗਾ ਤਾਂ ਭਾਈ ਇਹ ਨਿਸ਼ਾਨੀ ਰੱਖੀ ਘਰ ਵਾਲਿਆਂ ਨੇ ਨਹੀਂ ਨਿਸ਼ਾਨ ਹਾਂ ਨੰਬਰ ਲਿਖ ਕੇ ਪਾਇਆ ਬਸ ਪੁੱਛ ਲਓ ਹਾਂ ਨਹੀਂ ਪੁੱਤਰ ਤੂੰ ਜਾ ਕੇ ਟੇਬਲ ਸਾਫ਼ ਕਰ ਚੱਲ ਸ਼ਾਬਾਸ਼ ਚੱਲ ਉਹ ਤੁਹਾਡੇ ਤੇ ਆਪਣੇ ਮੁੰਡੇ ਗੱਲ ਨਹੀਂ ਮੰਨਣ ਦੇ ਚਾਚੂ ਜੀ ਚਾਚੂ ਕਿਹੜਾ ਹੈ ਕਦੀ ਤੂੰ ਅੰਕਲ ਕਹਿਣ ਲੱਗ ਪਏ ਨੇ ਕਦੀ ਚਾਚੂ ਕਹਿਣ ਲੱਗ ਪਏ ਨੇ ਚਲੋ ਤਾਂ ਇਹ ਛੱਡੋ ਕੁਛ ਨਹੀਂ ਹੁੰਦਾ ਹਾਂ ਤਾਇਆ ਕਿਹੜਾ ਖਾ ਲਿਓ ਰਿਸ਼ਤਾ ਇੱਕ ਰੱਖੋ ਮਟਨ ਖਾ ਲਿਓ ਰਿਸ਼ਤਾ ਤੇ ਇੱਕ ਰੱਖੋ ਰਿਸ਼ਤਾ ਭਾਈਜਾਨ ਤੁਸੀਂ ਆਪ ਨਹੀਂ ਉਹਨਾਂ ਨੂੰ ਵੱਡੇ ਮੰਨਦੇ ਤੇ ਯਾਰ ਛੱਡੋ ਮੰਨਦੇ ਤੁਸੀਂ ਫੁੱਫੜ ਜੀ ਇਸ ਗੱਲ ਨੂੰ ਛੱਡੋ ਤੁਸੀਂ ਉਹ ਫੁੱਫੜ ਕਿਹੜਾ ਤੇਰੀ ਮੈਂ ਏਡੀ ਵੱਡੀ ਫੁੱਫੀ ਲਿਆ ਕੇ ਕੀ ਕਰਨੀ ਸੀ ਭਾਈ ਮੇਰੇ ਅੱਬੇ ਦੀ ਭੈਣ ਹੀ ਕੋਈ ਨਹੀਂ ਹੈਗੀ ਕਿਹਦੀ ਮੇਰੇ ਅੱਬੇ ਤੇ ਦੀ ਫੁੱਫੜ ਕਿਹੜੇ ਹਿਸਾਬ 'ਚ ਕਹਿਣੇ ਆ ਵੈਸੇ ਬਜ਼ੁਰਗਾਂ ਨੂੰ ਤੁਹਾਨੂੰ ਫੁੱਫੜ ਕਹਿ ਤਾ ਤੁਹਾਨੂੰ ਬਜ਼ੁਰਗਾਂ ਨੂੰ ਕਿਹੜੇ ਬਜ਼ੁਰਗ ਕਿਹੜੇ ਭਾਈਜਾਨ ਨੇ ਹੱਥ ਥੱਲੇ ਕਰੋ ਐਵੇਂ ਨਾ ਮੇਰੇ ਕੋ ਕਿਧਰੇ ਤੁਹਾਡੀ ਮਿਹਰਬਾਨੀ ਨੁਕਸਾਨ ਹੋ ਜਾਏਗਾ ਤੁਹਾਡਾ ਕਿਹਦੇ ਕੋਲ ਨੁਕਸਾ ਤੂੰ ਮੇਰਾ ਕਸਟਮਰ ਦਾ ਨਾ ਹੁੰਦਾ ਤੈਨੂੰ ਮੈਂ ਦੱਸਦਾ ਕਿ ਤੂੰ ਬਜ਼ੁਰਗ ਕਿਵੇਂ ਕਹਿਣਾ ਭਾਜੀ ਕਿੰਨਾ ਮਟਨ ਲਾਣਾ ਮਟਨ ਤੁਸੀਂ ਕਰ ਦਿਓ ਭਾਈ 10 ਟਿੱਕੇ ਮਟਨ ਦੇ ਕਰ ਦਿਓ 10 ਟਿੱਕੇ ਲਿਖੋ ਜੀ 10 ਟਿੱਕੇ ਖਾਣੇ ਭਵਾਨ ਜੀ ਆਪਣੀ ਸਿਹਤ ਦੇਖੋ ਮੈਨੂੰ ਤਾਂ 2 ਖਾਣੇ ਆ ਅੱਛਾ 10 ਟਿੱਕੇ ਹੋ ਗਏ ਤੁਹਾਡੇ ਲਿਖ ਲਓ ਜੀ ਆਰਡਰ ਲਿਖ ਲਓ ਹੋਰ ਕੀ 10 ਕਬਾਬ ਕਰ ਦਿਓ 10 ਕਬਾਬ ਕਰ ਦਿਓ ਮਟਨ ਦੇ ਹੋਰ ਕੀ ਜੀ ਇਹਨਾਂ ਵਿੱਚੋਂ ਭਾਜੀ 5 ਟਿੱਕੇ ਤੇ 5 ਕਬਾਬ ਉਹ ਤੁਸੀਂ ਉਹ ਜਿਹੜਾ ਬਣਾਉਂਦੇ ਆ ਮਸਾਲਾ ਇਹ ਆ ਹਾਂਜੀ ਉਹ ਬਣਾ ਕੇ ਦੇਣਾ ਤੁਸੀਂ ਮਸਾਲਾ ਬਣਾ ਕੇ ਨਾ ਜੀ ਉਹ ਬਣਾ ਦਿਆ ਜੇ ਠੀਕ ਹੈ ਰਾਇਤਾ ਵੀ ਮਟਨ 'ਚ ਕਰ ਲਓ ਠੀਕ ਹੈ ਨਾ ਸਲਾਦ ਵੀ ਮਟਨ 'ਚ ਕਰ ਲਓ ਜਰਾ ਮਜ਼ਾ ਆ ਜਾਏਗਾ ਭਾਈਜਾਨ ਮੇਰੀ ਗੱਲ ਸੁਣੋ ਠੀਕ ਹੈ ਨਾ ਜੀ ਐ ਮੇਰੀ ਗੱਲ ਸੁਣੋ ਮੈਨੂੰ ਇੱਕ ਦਾ ਆਰਡਰ ਲਿਖ ਲੈਂਦੋ ਤੁਹਾਡਾ ਵੀ ਸੁਣਨਾ ਹੈ ਉਹ ਯਾਰ ਮੇਰੇ ਨਾਲ ਹੀ ਹੈ ਯਾਰ ਉਹ ਯਾਰ ਨਾਲ ਨੂੰ ਨਹੀਂ ਉਹਨੇ ਆਪਣਾ ਦੱਸਣ ਦੇ ਨਾ ਦੱਸ ਲੈ ਯਾਰ ਦੱਸਣਾ ਤੁਹਾਡਾ ਹੀ ਹੈ ਤੁਸੀਂ ਪੈਸੇ ਤੁਸੀਂ ਦੇਣੇ ਨੇ ਕੁਝ ਜਾ ਭਾਜੀ ਤੁਹਾਡੇ ਨਾਲ ਆਏ ਨਾ ਉਹ ਮੇਰੇ ਨਾਲ ਆਇਆ ਤੇ ਮੈਂ ਜਿਹੜਾ ਵੱਡਾ ਤੂੰ ਆਰਡਰ ਲਿਖਾ ਰਿਹਾ ਨਾ ਸਾਰੇ ਪੈਸੇ ਤੂੰ ਆਪ ਦੇਣੇ ਆ ਆਰਡਰ ਉਹਨਾਂ ਦਾ ਲਿਖਣ ਦੇ ਉਹਨਾਂ ਜੀ ਹੋਰ ਭਾਜੀ ਘਰ ਲਈ ਪੈਕ ਵੀ ਕਰਾਣਾ ਕੋਈ ਹਾਂਜੀ ਪੈਕ ਵੀ ਕਰਾਣੇ ਆ ਕਿੰਨੇ ਕੁ ਕੱਟ ਤੋਂ 2 ਲੈਗ ਪੀਸ ਭਵਾਨ ਜੀ ਇਹ ਲਓ ਫੜੋ ਘਰ ਅਸੀਂ ਕੀ ਪੈਕ ਕਰਾਣਾ ਯਾਰ 1 ਮਿੰਟ ਆਰਡਰ ਲੈ ਲੈਂਦੋ ਨਾ ਸਾਡੇ ਕਸਟਮਰ ਨਾਲ ਬਦਤਮੀਜ਼ੀ ਨਾ ਕਰੋ ਤੁਹਾਨੂੰ ਮੈਂ ਕਹਿੰਦਾ ਆਰਡਰ ਲੈ ਲੈਂਦੋ ਯਾਰ ਮੈਂ ਵੀ ਕਸਟਮਰ ਆਂ ਕਿ ਮੈਂ ਤੁਹਾਡਾ ਪੂਰਾ ਚੁੱਕਣਾ ਆ ਤੁਹਾਡੀ ਅਸੀਂ ਇੱਜ਼ਤ ਬਜ਼ੁਰਗ ਕਰਾਂਗੇ ਮੇਰੀ ਗੱਲ ਜਦੋਂ ਸੁਣ ਰਹੇ ਆ ਤੁਸੀਂ ਵਿੱਚ ਭਵਾਨ ਜੀ ਐਵੇਂ ਬੋਲੀ ਜਾਂਦੇ ਕਹਿੰਦੇ ਬਜ਼ੁਰਗ ਕਹਿੰਦੇ ਫਿਰ ਕੀ ਆਰਡਰ ਲਿਖਾਓ ਜੀ ਪੁੱਤਰ ਓਏ ਜੀ ਛੋਟੇ 5 ਮਲਾਈ ਬੋਟੀਆਂ ਤੇ 2 ਲੈਗ ਪੀਸ ਮੇਰਾ ਪੁੱਤਰ ਹਾਲੀ ਤੇਰੀ ਉਮਰ ਥੋੜੀ ਜੀ ਤੋਤਲੀਆਂ ਗੱਲਾਂ ਕਰਨਾ ਹੈ ਨਹੀਂ ਤੁਸੀਂ ਇਹ ਜ਼ਰਾ ਕਹਣਾ ਲਿਖ ਲਓ। ਇਹਦੇ ਉੱਤੇ ਲਿਖਿਆ ਹੋਇਆ ਇਦਾਂ ਹੀ ਹੋਵੇ ਲਿਖ ਲਿਆ ਜੀ ਆਰਡਰ ਲਿਖ ਲਿਆ ਹਾਂਜੀ ਘਰ ਵਾਸਤੇ ਕੀ ਚਾਹੀਦਾ 2 ਲੈਗ ਪੀਸ 5 ਮਲਾਈ ਬੋਟੀਆਂ ਇਹ ਪੈਕ ਕਰ ਦੇਣਾ ਸਦਕੇ ਤੁਹਾਡੀ ਨੌ ਵਾਸਤੇ ਆ ਲੈਗ ਵਾਹ ਵਾਹ ਪਰਸੋਂ ਸੀ ਗਏ ਆ ਤੇ ਭਾਬੀ ਨੇ ਪਾਣੀ ਵਾਲੀ ਦਾਲ ਪਕਾਈ ਸੀ ਅੱਜ ਉਹਨੂੰ ਲੈਗ ਵੀ ਚਾਹੀਦੇ ਆ ਆਪਣਾ ਲੈਗ ਪੀਸ ਨਾਲ ਲਿਖ ਹੀ ਆ ਲਓ ਨਾ। ਲੈਗ ਪੀਸ ਵੀ ਲਿਖ ਲਿਆ ਮਲਾਈ ਬੋਟੀ ਵੀ ਲਿਖ ਮਟਨ ਚ ਲਿਖਣੇ ਲੈਗ ਪੀਸ ਠੀਕ ਹੈ ਨਾ ਆਹੋ ਮਟਨ ਚ ਲਿਖਣੇ ਲੈਗ ਪੀਸ ਵੀ 2 ਮਟਨ ਲਿਖ ਲੈ ਲੈਗ ਪੀਸ ਵੀ ਲਿਖ ਲੈ ਮਟਨ ਚ ਮਲਾਈ ਬੋਟੀ ਵੀ ਮਟਨ ਇਹਦੇ ਘਰ ਦੇ ਹਾਲਾਤ ਵੀ ਲਿਖ ਲੈ ਬਹੁਤ ਮਾੜੇ ਆ ਉਹ ਤੁਹਾਡਾ ਤਲਕ ਹੈ ਭਾਈ ਉਹ ਅਸੀਂ ਨਹੀਂ ਲਿਖਦੇ ਉਹ ਯਾਰ ਮੇਰਾ ਤਾਂ ਲੱਗ ਤੂੰ ਆਰਡਰ ਉਹ ਦੇ ਰਿਹਾ ਫਿਰ ਪੈਸੇ ਵੀ ਉਹ ਦੇਗਾ ਤੁਸੀਂ ਆਪਣਾ ਦੱਸੋ ਤੁਸੀਂ ਕੀ ਖਾਣਾ ਚਾਂਪ ਹੈ ਹਾਂ ਹੈ ਸਪੈਸ਼ਲ ਮਟਨ ਹੈ ਹੈ ਸਪੈਸ਼ਲ ਮਟਨ ਕਬਾਬ ਹੈ ਨੇ ਜੀ ਸਪੈਸ਼ਲ ਚਿਕਨ ਟਿੱਕਾ ਬੋਟੀ ਹੈ ਹਾਂਜੀ ਸਪੈਸ਼ਲ ਚਿਕਨ ਕਬਾਬ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਓ ਜਨਾਬ ਜੀ ਸਪੈਸ਼ਲ ਚਿਕਨ ਟਿੱਕਾ ਕਬਾਬ ਫਰਾਈ ਹਾਂਜੀ ਹੈ ਮਟਨ ਟਿੱਕਾ ਬੋਟੀ ਓਕੇ ਠੀਕ ਹੈ ਮਟਨ ਕਬਾਬ ਓਕੇ ਉਸ ਤੋਂ ਬਾਅਦ ਆ ਗਿਆ ਜੀ ਚਿਕਨ ਪੀਸ ਸੀਨਾ ਓਕੇ ਇਹ ਸਾਰਾ ਕੁਝ ਨਹੀਂ ਲਾਣਾ ਲਿਖੋ ਜੀ ਲਿਖੋ 20 ਕਿਲੋ ਸਾਰਾ ਲਿਖ ਲਓ ਨਹੀਂ ਇਹ ਸਾਰਾ ਕੁਝ ਨਹੀਂ ਲਾਣਾ ਸਿਰਫ ਮੈਨੂੰ ਰਾਇਤੇ ਨਾਲ 2 ਨਾਨ ਦੇ ਦਿਓ ਬਸ ਦੋ ਨਾ ਹੈ ਮਜ਼ਾਕ ਨਾ ਕਰੋ ਭਾਈ ਮਜ਼ਾਕ ਤੁਸੀਂ ਮੇਰੇ ਨਹੀਂ ਉਹਨਾਂ ਨੇ ਮਟਨ ਲਿਖਾਇਆ ਤੁਸੀਂ ਊਠ ਲਿਖਾਓ ਨਾ ਆਪਣੇ ਹਿਸਾਬ ਨਾਲ ਜਿੱਦੀ ਤੁਹਾਡੀ ਸਿਹਤ ਮਾਸ਼ਾਅੱਲਾ ਇਹਨਾਂ ਦਾ ਊਠ ਲਿਖ ਲਓ ਜੀ ਇਹ ਸਾਰੀਆਂ ਚੀਜ਼ਾਂ 20 ਕਿਲੋ ਇਹਨਾਂ ਦੀਆਂ ਲਿਖ ਲਓ ਤੇਰਾ ਕੀ ਪੁੱਤਰ ਸਰ ਜੀ ਮੈਂ ਤਾਂ ਮੇਰੀ ਹਾਲਤ ਤਾਂ ਤੁਹਾਨੂੰ ਲੱਗ ਰਿਹਾ ਹੋਣਾ ਕਿ 2 ਰੋਟੀਆਂ ਤੇ ਕੋਈ 50 ਰੁਪਏ ਦੀ ਦਾਲ ਬਸ ਮੈਨੂੰ ਲਾ ਦੇ ਤੁਸੀਂ ਇੰਦਰ ਹਰ ਡਾਇਲੌਗ ਤੋਂ ਬਾਅਦ ਤੁਹਾਨੂੰ ਇੰਜ ਲੱਗੇਗਾ ਕਿ ਮੈਂ ਇਹਦੀ ਨਾ ਪਰਸਨਲ ਤੌਰ ਤੇ ਇਮਦਾਦ ਕਰਾਂ ਨਹੀਂ ਹੁਣ ਤੁਸੀਂ ਭਲਵਾਨ ਹਰਾਂ ਦੇ ਪੱਲਿਓਂ ਖਾਣ ਡਏ ਹੋ ਤੇ ਤੁਸੀਂ ਕੋਈ ਵੱਡੀ ਆਰਡਰ ਦਿਓ ਵੱਡਾ ਆਰਡਰ ਵੱਡੀ ਦਿਓ ਪਹਿਲਵਾਨ ਜੀ 3-3000 ਵੱਡੀ ਪਹਿਲਵਾਨ ਮਤਲਬ ਕਿ ਮੈਂ ਤੇਰੀ ਗੁਰੂ ਆ ਵੱਡੀ ਪਹਿਲਵਾਨ ਜੀ ਦੇਖੋ ਤੁਸੀਂ 3-3000 ਦੀ ਡਰਾਮੇ ਦੀ ਟਿਕਟ ਲੈ ਕੇ ਤੁਹਾਨੂੰ ਡਰਾਮਾ ਵਿਖਾ ਸਕਦੇ ਹੈਗੇ ਜੇ ਇਹ ਮੈਨੂ ਕਿੱਥੇ ਹੈਗਾ ਜੀ ਆ ਜੇ ਓ ਸਰ ਜੀ 4 ਕਿਲੋ ਫਿਸ਼ ਠੀਕ ਹੈ ਹੈਲੋ ਓਏ ਲਿਖੋ 4 ਕਿਲੋ ਫਿਸ਼ 4 ਲਿਖੋ ਕਿਲੋ ਜੀ ਫਿਸ਼ ਹਾਂਜੀ 10 ਕਬਾਬ ਓਕੇ 15 ਨਾਨ ਜੀ ਲਿਖ ਲਓ ਸਪੈਸ਼ਲ ਚਿਕਨ ਟਿੱਕਾ ਬੋਟੀ ਜੀ ਇਹ ਕਿੰਨਾ ਇਹ 6 ਕਰ ਦਿਓ ਤੁਸੀਂ 6 ਕਰ ਦਿਓ ਜੀ ਸਪੈਸ਼ਲ ਮਟਨ ਕਬਾਬ ਓਕੇ ਹੋ ਗਿਆ ਇਹ ਭਈਆ 10 ਕਰ ਦਿਓ ਕਰ ਦਿੱਤਾ ਜੀ ਕਰ ਦਿੱਤਾ ਔਰ
ਜਸਟ ਓਨਲੀ ਚਾਂਪ 2 ਕਿਲੋ। ਵਾਹ ਜਸਟ ਓਨਲੀ ਚਾਂਪ 2 ਕਿਲੋ ਲਿਖ ਲਓ ਜੀ ਚਾਂਪ ਵੀ। ਤੁਸੀਂ ਕੁਝ ਲਿਖਵਾਣਾ? ਹਾਂਜੀ ਮੇਰੇ ਵੱਲੋਂ ਮੇਰਾ ਜਵਾਬ ਲਿਖ ਲਓ, ਮੈਂ ਜਾ ਰਿਹਾ। ਇੱਕ ਮਿੰਟ ਭਾਈ ਜੀ, ਆਰਡਰ ਹੋ ਗਿਆ ਨਾ। ਕਿਵੇਂ ਸਾਡਾ ਤਿਆਰ ਆ। ਉਹ ਕਿਵੇਂ ਆਰਡਰ ਤਿਆਰ ਆ? ਮੁੰਡਿਆਂ ਨੇ ਕਿਵੇਂ ਬੋਲਿਆ ਉਸ ਤਰ੍ਹਾਂ ਹੀ ਅਸੀਂ ਪਕਵਾਈ ਸ਼ੁਰੂ ਕਰ ਦਿੱਤੀ। ਕੀ ਗੱਲ ਆ, ਹੋਰ ਪਿੱਛੇ ਕੋਈ ਗਾਹਕ ਨਹੀਂ ਸੀ ਤੁਹਾਡਾ? ਨਹੀਂ ਗਾਹਕ ਨਹੀਂ ਭਾਜੀ, ਹੀ ਤੁਹਾਡਾ ਸੀ ਹੁਣ। ਪਤਾ ਕੀ ਵੇਖੋ ਨਾ, ਤੁਸੀਂ ਥੋੜਾ ਥੋੜਾ ਲਵਾਉਣ ਦੇ, ਇਹ ਜਿੰਨਾ ਵੀ ਲਵਾਇਆ ਨਾ ਤੇ ਵੇਖ ਲਓ ਕਿ ਬਿੱਲ ਦਿਓ, ਸਾਡੇ ਨੂੰ ਪੈਕ ਕਰਾ ਲਓ। ਯਾਰ ਵੈਸੇ ਤੁਹਾਡੇ ਮੁੰਡੇ ਬਹੁਤ ਨਕਮੇ ਆ ਬਈ, ਤੇਰਾ ਜੋ ਕੰਮ ਆ ਟੇਬਲ ਸਾਫ਼ ਕਰਨਾ, ਤੂੰ ਹਜੇ ਤੱਕ ਟੇਬਲ ਗੰਦਾ ਕਿਉਂ ਰੱਖਿਆ? ਭਾਜੀ ਟੇਬਲ ਇਸ ਲਈ ਗੰਦਾ, ਪੁਰਾਣਾ ਫਰਨੀਚਰ ਬਾਹਰ ਕੱਢਣਗੇ ਤੇ ਅਗਲਾ ਟੇਬਲ ਸਾਫ਼ ਕਰਨਗੇ। ਚਲੋ ਸ਼ਾਬਾਸ਼। ਭਾਈ ਨਾ ਮੇਰੀ ਗੱਲ ਸੁਣੋ, ਅਸੀਂ ਐਵੇਂ ਮਜ਼ਾਕ ਚ ਲੰਘਣ ਦੇ ਸਾਂ, ਉਹ ਇਹਨਾਂ ਨੇ ਪਾਗਲ ਹੈਗੇ ਨੇ। ਮੈਂ ਭਾਈ ਜਾਨ 6000 ਰੁਪਏ ਦਾ ਡਰਾਮਾ ਵਿਖਾ ਆਇਆ ਵਾਂ, ਹੁਣ ਮੇਰੇ ਕੋਲ ਪਿੱਛੇ ਪੈਸੇ ਕੋਈ ਨਹੀਂ ਹੈਗੇ। ਭਾਈ ਜਾਨ ਤੇ ਇੱਥੇ ਕਾਹਦੇ ਲਈ ਆਏ ਹੋ? ਸਾਡਾ ਟਾਈਮ ਜ਼ਾਇਆ ਕਰਨ ਦੇ, ਅਸੀਂ ਕਸਟਮਰ ਮੋੜੇ ਨੇ ਤੁਹਾਡਾ ਟਾਈਮ ਜ਼ਾਇਆ ਯਾਰ, ਤੂੰ ਅੰਦਰ ਮਜ਼ਾਇਲ ਤਿਆਰ ਕਰਨ ਡਿਆ ਵਾ। ਭਾਈ ਅਸੀਂ ਕਸਟਮਰ ਮੋੜੇ ਨੇ, ਤੁਹਾਡਾ ਆਰਡਰ ਲਿਖ ਕੇ ਤੇ ਉਹ ਪਹਿਲਾਂ ਲਵਾਤਾ। ਕਸਟਮਰ ਤੇਰੇ ਕਹਿੰਦੇ ਤੇਰੇ ਮੁੰਡੇ ਨਹੀਂ ਮੁੜਦੇ, ਉਹ ਯਾਰ ਮੈਂ ਕਿੱਥੋਂ ਜਿਹੜੀ ਗੱਲ ਮੋੜਦੇ? ਕਰਦਾ, ਬਿੱਲ ਦੇ ਤੂੰ ਮੈਨੂੰ, ਮਿਹਣੇ ਨਾ ਦੇ। ਕਾਹਦਾ ਬਿੱਲ ਦਿਆਂ? ਹਾਂਜੀ ਮੈਂ ਤਾਂ ਘਰ ਦਾ ਬਿਜਲੀ ਦਾ ਬਿੱਲ ਨਹੀਂ ਦਿੱਤਾ, ਇਹ ਬਿੱਲ ਕਿੱਥੋਂ ਦੇਣਾ ਮੈਂ? ਬਿੱਲ ਨਾ ਦੇ, ਉਹਨਾਂ ਨੇ ਤਾਂ ਕੁਝ ਨਹੀਂ ਕਿਹਾ, ਉਹਨਾਂ ਮਹੀਨੇ ਬਾਅਦ ਮੀਟਰ ਕੱਟਣਾ ਨਾ। ਮੈਂ ਹੁਣੇ ਤੇਰਾ ਗਲਾ ਕੱਟ ਦੇਣਾ। ਮੇਰੀ ਗੱਲ ਸੁਣੋ ਖਾਲੂ ਜੀ, ਗੱਲ ਇੰਨੀ ਆ ਕਿ ਇੱਥੇ ਨਾ ਅਸੀਂ ਤੂੰ ਹਰ ਰਿਸ਼ਤਾ ਬਣਾ ਲਾ ਮੇਰੇ ਨਾਲ, ਬਿੱਲ ਦੇਣਾ ਪੈਣਾ ਹੀ ਤੈਨੂੰ, ਮੈਂ ਦੱਸ ਦਿਆਂ। ਇਹ ਗੱਲ ਯਾਦ ਰੱਖੀ ਯਾਰ ਮੈਂ ਜਲਦੀ ਜਲਦੀ ਪੈਕ ਕਰਕੇ ਯਾਰ ਪਾ ਦਿਓ। ਕੀ ਪੈਕ ਕਰਕੇ ਦੇਣਾ ਯਾਰ? ਮੈਂ ਯਾਰ ਜਿਨ੍ਹਾਂ ਨੇ ਆਰਡਰ ਦਿੱਤਾ ਇਹਨਾਂ ਕੋਲ ਲੈ ਯਾਰ। ਕਿੰਨਾ ਕੋਲੋਂ? ਐ ਕਾ ਤੇ ਕਾ ਭਾਈ ਜੀ ਮੈਂ ਉਹਨਾਂ ਨੂੰ ਜਾਣਦੇ ਨਹੀਂ, ਤੁਸੀਂ ਲੈ ਗਿਆ ਭਲਵਾਨ ਜੀ, ਇਸ ਤਰ੍ਹਾਂ ਅੱਛਾ ਤੇ ਨਹੀਂ ਮੇਰੇ ਨਾਲ ਪਿੰਗਾ ਪਾਉਂਦੇ ਰਹੇ ਹੋ ਕਿ ਤੁਹਾਨੂੰ ਮੇਰਾ ਸਾਰਾ ਪਤਾ ਵਾ। ਇਹਨਾਂ ਨੂੰ ਨਹੀਂ ਜਾਣਦੇ ਤਾਂ ਮੈਨੂੰ ਕਿੱਥੋਂ ਜਾਣਦੇ ਹੋ? ਨਹੀਂ ਤੂੰ ਬਾਅਦ ਨਹੀਂ ਆਣਾ ਫਿਰ। ਹਾਂ ਭਾਈ ਨੇ ਮੇਰੀ ਗੱਲ ਸੁਣੋ, ਬਾਅਦ ਨਹੀਂ ਆਣਾ, ਖਾਰਿਸ਼ ਕਰਨ ਲੱਗਾ। ਬਾਅਦ ਨਹੀਂ ਆਣਾ ਤੂੰ। ਬਾਸ ਭਾਈ ਮੈਂ ਤਾਂ ਬਿੱਲ ਦਿਓ ਨਾ, ਬਿੱਲ ਦਿਓ ਭਾਜੀ, ਪੈਸੇ। ਕਾਹਦਾ ਬਿੱਲ ਦਿਆਂ? ਪੈਸੇ ਯਾਰ ਦਿਓ। ਕੀ ਹਲੋ ਓਏ ਭਾਈ, ਭਾਈ ਜੀ ਪੈਸੇ ਦੇ ਭਾਈ ਦਿਓ। ਛੱਡ। ਕਿੰਨਾ ਬਿੱਲ ਬਣਿਆ ਜੀ? ਲੈ 65580 ਰੁਪਏ ਹੋ ਗਏ। ਲਿਓ ਜੀ 65000। ਇਹਨਾਂ ਦਾ ਬਜ਼ੁਰਗਾਂ ਦਾ ਬਿੱਲ ਵੀ ਮੇਰੇ ਤੇ ਪਾਤਾ ਵਾ। ਨਹੀਂ ਨਹੀਂ ਭਾਜੀ, ਉਹ ਭਾਈ ਨੇ 65000 ਰੁਪਏ ਚ ਤਾਂ ਪੂਰਾ ਵੱਡਾ ਬੱਕਰਾ ਇਹਨਾਂ ਦੀ ਕੁਰਬਾਨੀ ਤੇ ਉਹ ਆ ਜਾਂਦਾ ਹੋਣਾ ਭਾਜੀ, ਉਹ ਲੈ ਕੇ ਤੁਸੀਂ ਦੇ ਲੈਂਦੇ। ਤੁਸੀਂ ਕੁਰਬਾਨੀ ਦਿੱਤੀ ਨਹੀਂ, ਫਿਰ ਟੁਰ ਕੇ ਖੱਲਾਂ ਖਾ ਜਾਂਦੇ ਹੋ ਤੁਸੀਂ। ਦਿਓ ਪੈਸੇ। ਓ ਯਾਰ ਛੱਡ ਯਾਰ, ਤੂੰ ਪੈਸੇ ਕੀ? ਪੈਸੇ ਓ ਯਾਰ ਛੱਡ ਨਾ, ਤੂੰ ਤੇਰੀ ਮਿਹਰਬਾਨੀ ਆਵੇ ਮੇਰੀ। ਓ ਯਾਰ ਮੇਰੀ ਗੱਲ ਸੁਣ, ਮੈਂ ਗੈਸ ਦਾ ਬਿੱਲ ਵੀ ਨਹੀਂ ਦਿੱਤਾ। ਕਿੰਨੇ ਨਹੀਂ ਦਿੱਤਾ? ਮੈਂ ਯਾਰ ਗੈਸ ਦਾ ਸਾਡੇ ਨਾਲ ਕੀ ਤਲਕ ਹੈ, ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗਦਾ। ਗੈਸ ਤੋਂ ਬਹੁਤ ਇਕੱਠੀ ਕੀਤੀ। ਭਾਈ ਮੇਰੀ ਗੱਲ ਸੁਣ, ਲੋਕਾਂ ਦੀ ਬਦਵਾਵਾਂ ਲੈ ਲੈ ਕੇ ਤੂੰ ਆਪਣੇ ਸਿਰ ਤੇ ਵਾਲ ਉਡਾਏ ਆ। ਭਾਜੀ ਇੱਕ ਮਿੰਟ, ਮੈਂ ਕਾਹਦੀਆਂ ਬਦਦੁਆਵਾਂ ਲਈਆਂ? ਕਾਰਡ ਕਿੱਥੇ ਤੁਹਾਡਾ? ਇਹ ਕਾਰਡ ਹੀ ਲੱਗਿਆ, ਹੋਰ ਇਹ ਮੇਰੇ ਟੈਸਟ ਲੱਗੇ ਆ। ਪੈਸੇ ਕਿੱਥੇ ਜੇ? ਲੈ 100 ਰੁਪਈਆ ਹਵਾਵਾਂ ਚੈੱਕ ਕਰਾਉਣੀਆਂ ਨੇ ਭਾਈ। ਆ ਦਿਓ 65580 ਰੁਪਈਏ। ਹਾਂਜੀ 65 ਦਾ ਉਹ ਯਾਰ ਅਸੀਂ ਤੁਹਾਡਾ ਦੁਕਾਨ ਦਾ ਸੌਦਾ ਕੀਤਾ ਵਾ। ਤੁਸੀਂ ਪਤਾ ਕਿ 70000 ਦੇ ਦਿਓ, ਟਿਪ ਸ਼ਿਪ ਵੀ ਵਿੱਚ ਹੀ ਦੇ ਦਿਓ ਇਹਨਾਂ ਨੂੰ। ਉਹ ਬੱਚੇ ਨੇ ਨਾ ਕੰਮ ਕਰਨ ਡਏ। ਵੇਖੋ ਤੁਹਾਡੇ ਮੂੰਹ ਚੋਂ ਨਿਕਲੀ ਗੱਲ, ਉਹਨਾਂ ਨੇ ਫਟਾਫਟ ਸੌਦਾ ਲਾਤਾ ਹਨਾ। ਜਿਹੜੀ ਸ਼ਾਇਦ ਤੁਸੀਂ ਕਹਿੰਦੇ ਰਹੋ ਫੌਰੀ ਤਿਆਰ ਕਰ ਦੇਣ। ਅੱਛਾ ਮੇਰੇ ਕਹਿੰਦਾ ਇੰਨਾ ਸਰ ਕਿ ਫੌਰੀ ਸ਼ੋਰੀ ਹੋ ਜਾਂਦਾ। ਹਾਂਜੀ ਹਾਂਜੀ। ਜਾਂ ਫਿਰ ਮੇਰੇ ਕਹਿੰਦੇ ਫੌਰੀ ਤੋਂ ਆਰਡਰ ਕੈਨਸਲ ਜੇ। ਨਹੀਂ ਭਾਜੀ ਇਹ ਆਰਡਰ ਕਾ ਕਿਉਂ ਯਾਰ? ਸਾਡੇ ਹੱਥ ਮੇਰਾ ਬਟੂਆ ਤੇਰੀ ਮਿਹਰਬਾਨੀ। ਪੈਣੇ ਨੇ ਯਾਰ ਨਹੀਂ, ਮੇਰੇ ਅੱਬੂ ਦੀ ਫੋਟੋ ਆ ਯਾਰ ਛੱਡ ਦੇ। ਅੱਬੂ ਤੇਰੇ ਕੋ ਕਹਿ ਰਿਹਾ ਤੂੰ? ਨਹੀਂ ਕੋਈ ਫੋਟੋ ਕਿਹੜੀ? ਇਹ ਕਹਿ ਆਦਮ ਸਾਹਿਬ ਦੀ ਫੋਟੋ ਹੈ, ਮਿਹਰਬਾਨੀ। ਇਹ ਕੀ ਜੇ? ਮੋਬਾਈਲ ਤੇ ਆਣਾ ਕਾ ਭਾਈ ਨਾ? ਮੋਬਾਈਲ ਤੇ ਹਨ। ਚਲੋ ਕੋਈ ਭਾਈ ਨਾ ਵੇਖੋ ਮੇਰੀ ਗੱਲ ਸੁਣੋ। ਹਾਂਜੀ ਹਾਂਜੀ। ਇਹ ਵਹਾਓ ਜ਼ਰਾ ਇੱਧਰ। ਕੀ? ਇਹ ਵੇਖੋ ਇਹਨਾਂ ਤੇ ਮੇਰੀ ਸਾਰੀ ਬਿਮਾਰੀਆਂ ਲਿਖੀਆਂ ਨੇ। ਮੈਂ ਇਹ ਵਹਾ ਕੇ ਮੰਗਦਾ ਜੇ ਭੈਣ। ਇਹਦੇ ਤੇ ਹਾਂਜੀ ਭੈਣ, ਬਿਮਾਰ ਹੋ ਤੁਸੀਂ? ਬਹੁਤ ਬਿਮਾਰ ਫਿਰ ਆ। ਬਿੱਲ ਦੇ ਦੇ, ਤੂੰ ਪਤਾ ਨਹੀਂ ਕਿਹੜੇ ਵਾਲੇ ਮਰ ਜੇ। ਆ ਨਹੀਂ ਮੈਂ ਗੱਲ ਆ ਮੇਰੇ ਬਚਾ ਇਦਾਂ ਹੋਣਾ ਹਾਸਾ ਲਾ ਕੇ ਹੋ ਕੇ ਬਚਾ ਮੈਨੂੰ। ਮੈਨੂੰ ਰੋਟੀ ਖਵਾ। ਓਏ ਤੈਨੂੰ ਭੁੱਖ ਨਹੀਂ ਲੱਗੀ? ਓਏ ਤੈਨੂੰ ਬਸ਼ਰਮੀ ਦੀ ਆਦਤ ਲੱਗੀ ਆ। ਮੈਨੂੰ ਭੁੱਖ ਲੱਗੀ, ਰੋਟੀ ਖਵਾ। ਮੈਨੂੰ ਦੇ ਪੈਸੇ ਉਹਨਾਂ ਨੂੰ। ਲੈ ਯਾਰ ਪੈਸੇ ਦੇ ਨਾ ਤੈਨੂੰ। ਭੈਣ ਕਿੱਥੇ ਦੇਣਾ? 100 ਰੁਪਏ ਸਾਰਾ ਹੈਗਾ ਯਾਰ। ਇੱਧਰਲੀ ਜੇਬ ਚੈੱਕ ਕਰੋ, ਇੱਧਰਲੀ ਚ ਹੋਣੇ ਆ ਪੈਸੇ। ਇੱਧਰ ਜੇ ਉਹ ਨਹੀਂ 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 ਇੱਧਰ ਕੁਝ ਨਹੀਂ ਹੈਗਾ ਭੈਣ। ਇੱਕ ਮਿੰਟ ਓ ਯਾਰ ਖੜ ਜਾ। ਕਿਹੜਾ ਨਹੀਂ ਹੈਗਾ? ਇਹਨੇ ਟਿਕਟਾਂ ਦੇ ਪੈਸੇ ਆ ਲੈ ਨਹੀਂ ਦਿੱਤੇ। ਇਹ ਵੀ ਫੋਨ। ਵਾਹ ਜੇਬ ਸਲਵਾਰ ਵਾਲੀ ਉਹ ਛੱਡ ਓਏ। ਸਲਵਾਰ ਵਾਲੀ ਜੇਬ। ਮੈਂ ਬਜ਼ੁਰਗਾਂ ਮੇਰੀ ਕਸਮ ਤੇਰਾ ਹਯਾ ਕਰਨ ਡਿਆ ਮੈਂ। ਪੈਸੇ ਹੁਣੇ ਨੇ ਨਾ ਦੇ। ਪੈਸੇ ਇਥੇ ਮੇਰੇ ਨੇ ਕੁਝ ਨਹੀਂ ਹੈਗਾ, ਖਾਲੀ ਹੈਗਾ। ਮੇਰੀ ਸਲਵਾਰ ਦੀ ਜੇਬ ਹੀ ਨਹੀਂ ਹੈਗੀ। ਨਹੀਂ ਹੈਗੀ? ਆਹੋ ਨਹੀਂ ਹੈਗੇ ਪੈਸੇ? ਚੱਲ ਉੱਥੇ ਕੰਮ ਕਰ। ਕਿੱਥੇ? ਉੱਥੇ ਸ਼ਾਬਾਸ਼। ਚੱਲ ਚੱਲ। ਰੋਟੀ ਅੱਜ ਖਾ ਕੇ ਜਾਣੀ ਆ, ਚਾਹੇ ਭਾਂਡੇ ਧੋ ਕੇ। ਓ ਯਾਰ ਤੁਸੀਂ ਮੇਰੇ ਯਾਰ ਹੋ ਕੇ ਦੁਸ਼ਮਣ ਹੋ। ਭੁੱਖ ਲੱਗੀ ਆ, ਜੇ ਡਰਾਮਾ ਦਿਖਾਇਆ ਵਾ ਤੇ ਹੁਣ ਰੋਟੀ ਵੀ ਖਵਾ। ਨਹੀਂ ਉੱਥੇ ਹੁਣ ਉਹ ਖੂਬਸੂਰਤ ਗੈਸ ਇੰਜ ਕਰਨ ਦੇ ਸੀ, ਉਹ ਤਾਂ ਲਲਾ ਇੰਜ ਕਰਨਾ ਸੀ ਜਿਵੇਂ ਤੂੰ ਚੱਲਦਾ ਸਭ ਤੋਂ ਵੱਡਾ ਬਦਮਾਸ਼ ਆ। ਤੂੰ ਹੀ ਦਿਖਾਇਆ ਵਾ, ਹੁਣ ਰੋਟੀ ਵੀ ਖਵਾ। ਨਹੀਂ ਤੇ ਜਿਹੜੀ ਤੁਹਾਡੀ ਕਮੇਟੀ ਨਿਕਲੀ ਹੈਗੀ ਹੈ, ਉਹ ਕਿਹੜੀ ਕਮੇਟੀ ਓਏ? ਨਹੀਂ ਭਾਈ ਨੋ, ਉਹ ਭਾਈ ਨੋ ਕਹਿ ਰਿਹਾ ਭਾਈ ਸਾਡੇ ਵੱਲੋਂ ਭਾਵੇਂ ਤੁਹਾਡੀ ਕਮੇਟੀ ਨਿਕਲੀ ਹੈ ਨਹੀਂ ਨਿਕਲੀ, ਸਾਡੇ ਪੈਸੇ ਦਿਓ, ਬਿੱਲ ਦਿਓ ਤੇ ਤੁਸੀਂ ਚਲੇ ਜਾਓ। ਤੁਸੀਂ ਨਾ ਮੇਰੀ ਗੱਲ ਸੁਣੋ, ਕੱਲ ਦੁਕਾਨ ਖੋਲਣੀ ਹੈ ਨਾ? ਕਿੰਨੇ? ਤੁਸੀਂ ਤੁਸੀਂ ਪੈਸੇ ਦਿਓ, ਅਸੀਂ ਕੱਲ ਛੁੱਟੀ ਕਰਨੀ। ਕਿਉਂ ਜੀ? ਕੱਲ ਤੁਹਾਡੇ 14 ਅਗਸਤ ਤੱਕ ਤੁਸੀਂ ਛੁੱਟੀ ਕਰਨੀ ਹੈ। 14 ਅਗਸਤ ਨਾਮ ਹੀ ਹੋਏ ਭਾਈ, ਸਾਡੀ ਮਰਜ਼ੀ ਹੈ ਨਾ, ਖੋਲੀਏ ਬੰਦ ਰੱਖੀਏ। ਮੇਰੀ ਗੱਲ ਸੁਣ, ਇਹ ਮਾਲ ਨਾ ਠੰਡਾ ਕਰਕੇ ਫ੍ਰਿਜ 'ਚ ਰੱਖ ਲਓ, ਕੱਲ ਗਾਹਕਾਂ ਨੂੰ ਫੇਰ ਗਰਮ ਕਰਕੇ ਵੇਚ ਦੇਣਾ। ਏਡਾ ਸਿਆਣਾ ਨਾ ਬਾਣਾ ਸੀ ਕਸਟਮਰ ਨੂੰ। ਅੱਜ ਤੱਕ ਸਾਡੇ ਹੋਟਲ ਦੀ ਸਿਰਫ ਇਹੀ ਖੂਬੀ ਹੈ, ਤਾਜ਼ੀ ਚੀਜ਼ ਬਣਾ ਕੇ ਅੱਗੇ ਦਿੰਦੇ, ਅਸੀਂ ਬਈ ਚੀਜ਼ ਨਹੀਂ ਦਿੰਦੇ।
ਯਾਰ ਅੱਜ ਫਿਰ ਗਰੀਬਾਂ 'ਚ ਤਕਸੀਮ ਕਰ ਦਿਓ, ਤੁਹਾਡੀ ਮਿਹਰਬਾਨੀ। ਤੇਰੇ ਤੋਂ ਜ਼ਿਆਦਾ ਗਰੀਬ ਕੋਈ ਹੈ? ਪੈਸੇ ਦੇਣੇ ਹੀ ਤੇ ਜਾਣੇ ਹੀ। ਲੋ ਜੀ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ, ਪੈਸੇ ਦੇ ਨਹੀਂ ਮੈਂ ਤਾਂ ਦੇਣਾ, ਉੱਥੇ ਚੱਲ। ਮੈਂ ਦੇਣਾ ਭਾਜੀ, ਮੇਰੀ ਗੱਲ ਸੁਣੋ ਨਾ। ਉੱਧਰ ਚੱਲ ਨਾ, ਉੱਥੇ ਕੰਮ ਕਰ ਚੱਲ ਕੇ ਚੱਲ ਸ਼ਾਬ ਓਏ ਉਹ ਪੈਸੇ ਚਾਹੀਦੇ ਆ, ਓਏ ਤੱਕ ਪੈਸੇ ਚਾਹੀਦੇ ਆ ਨਾ। ਹਾਂਜੀ ਹਾਂਜੀ ਛੱਡ ਦੇ ਫਿਰ ਪੈਸੇ ਦੀ ਤੂੰ ਗੱਲ ਕਰਨਾ। ਓਏ ਸਾਨੂੰ ਤੂੰ ਕਮੀ ਸਮਝਿਆ, ਪੈਸੇ ਚਾਹੀਦੇ ਆ। ਭਗਵਾਨ ਚੀਤਾ ਲੱਗਾ ਹਾਂ ਲਿਓ ਦਿਓ। ਜਾਂ ਨਹੀਂ ਹੈਗੇ? ਇੱਧਰ ਆ ਨਾ, ਨਹੀਂ ਹੈਗੇ ਤੇ ਇੱਧਰ ਆ। ਚੱਲ ਉੱਥੇ ਉੱਤੇ ਚੱਲ ਓਏ ਚੱਲ ਲਾਣ ਤੇ ਮਾਰਿਓ, ਤੁਹਾਡੇ ਨਾਲ ਤੇ ਯਾਰ ਰੋ ਤੱਕ। ਚਲੋ ਉੱਧਰ ਚਲੋ, ਤੁਸੀਂ ਜਾਓ। ਪਾਣ ਪਹਿਲੇ ਹੀ ਅੱਗੇ ਲੱਗਾ ਵਾ, ਹੋਰ ਕਿੰਨਾ ਕੋ ਅੱਗੇ ਲੱਗਾ? ਚੱਲ ਕੰਮ ਕਰ ਸ਼ਾਬਾਸ਼। ਕੰਮ ਕੀ ਕਰਨਾ? ਹਾਂਜੀ ਕੰਮ ਕੀ ਕਰਨਾ? ਕੰਮ ਤੂੰ ਇਹ ਕਰਨਾ ਕਿ ਇਹ ਫਰੀਜ਼ਰ ਚੁੱਕ ਕੇ ਉੱਧਰ ਰੱਖ, ਉੱਧਰ ਵਾਲਾ ਇੱਧਰ ਰੱਖ। ਕੀ ਗੱਲ, ਇਹ ਤਾਸ਼ ਹੈ ਜਿਹੜੀ ਫੈਂਟਰੀਆਂ ਫੜ ਕੇ ਇੱਧਰ ਦਾ ਉੱਧਰ ਕਰਨਾ? ਮੇਰੇ ਭਾਈ ਸਾਡਾ ਕੰਮ ਹੈ ਨਾ, ਅਸੀਂ ਕਿਹੜਾ ਕੰਮ ਤੇਰੇ ਕੋਲ ਕਰਾਉਣਾ, ਕਿਹੜਾ ਨਹੀਂ ਕਰਾਉਣਾ। ਚੱਲ ਓਏ ਸ਼ਾਬਾਸ਼। ਯਾਰ ਤੁਸੀਂ ਨਾ ਮੈਨੂੰ ਲੈ ਰਹੇ ਹੋ ਈਜ਼ੀ। ਕੌਣ? ਤੁਸੀਂ ਚਾਚੂ ਜੀ ਇਹਦੇ ਕੋਲੋਂ ਕੰਮ ਕਰਾਓ, ਮੈਨੂੰ ਭੁੱਖ ਲੱਗੀ ਹੈ, ਰੋਟੀ ਦਿਓ। ਦਿਓ ਇਹਨੂੰ ਰੋਟੀ, ਖਾਣਾ ਛਾਣਾ ਲਓ ਯਾਰ। ਮੈਂ ਤੁਹਾਨੂੰ ਗੱਲ ਦੱਸਾਂ, ਬੜਾ ਫਰਾਡੀਆ ਜਿਹਾ ਬੰਦਾ, ਇਹਦੇ ਕੰਨਾਂ 'ਚ ਵਾਲੀ ਬੂਲੀ ਕੋਈ ਨਹੀਂ ਆ। ਕਿਹਦੇ ਕੰਨਾਂ 'ਚ ਵਾਲੀ ਉਹ ਮੇਰਾ ਯਾਰ ਹੈ ਨਾ, ਵਾਲੀ ਬੂਲੀ ਕੋਈ ਨਹੀਂ, ਉਹਨੇ ਵਾਸ਼ਲ ਜੀ ਪਤਲੀ ਕਰਾ ਕੇ ਕੰਨਾਂ 'ਚ ਪਵਾਈ ਆ। ਭਾਈ ਸਾਡੇ ਨੂੰ ਜੋ ਮਰਜ਼ੀ, ਸਾਡੇ ਨੂੰ ਕੰਨਾਂ 'ਚ ਕਾਂਟੇ ਪਾਏ, ਵਾਲੀ ਪਾਏ, ਜੋ ਦਿਲ ਕਰੇ ਪਾਏ, ਸਾਡੇ ਪੈਸੇ ਦਿਓ ਤੇ ਚਲੇ ਜਾਣ। ਪੈਸੇ ਦਿਓ। ਤੈਨੂੰ ਪੈਸੇ ਚਾਹੀਦੇ ਆ ਨਾ? ਹਾਂਜੀ ਕਿੰਨੇ ਪੈਸੇ ਆ? ਤੈਨੂੰ ਦੱਸਿਆ 65,000 580। ਟਿਪ ਪਾ ਕੇ ਕਿੰਨੇ ਹੋਏ? ਟਿਪ ਪਾ ਕੇ ਟਿਪ ਪਤਾ ਨਹੀਂ, ਤੁਸੀਂ ਹੁਣ 65,000 ਨਾਲ 65 ਦੇਣਾ। ਉਹ ਯਾਰ ਟੋਟਲ ਦੱਸ, ਏਡੀ ਕੋਈ ਗੱਲ ਨਹੀਂ, ਚੌਧਰੀ ਬੰਦੇ ਆ। ਤੁਸੀਂ 70,000 ਟੋਟਲ ਦੇ ਦਿਓ। 70,000 ਟੋਟਲ ਦੇ ਦੇ। ਹਾਂਜੀ। ਇੱਥੇ ਤੁਸੀਂ ਸਮਝਿਆ ਵਾ, ਪਤਾ ਲੱਗ ਗਿਆ ਤੁਹਾਡਾ ਮੈਨੂੰ, ਤੁਸੀਂ ਮੇਰੇ 2 ਨੰਬਰ ਯਾਰ। ਪਹਿਲੇ ਪੈਸੇ ਚਾਹੀਦੇ ਆ। ਹਾਂਜੀ ਐਡਾ ਤੂੰ ਇੱਧਰ ਆ ਬਜ਼ੁਰਗਾ, ਮੇਰੀ ਸੁਣ ਗੱਲ। ਹਾਂਜੀ ਪੈਸੇ ਚਾਹੀਦੇ ਆ। ਓਏ ਭਾਈ ਹਮਜ਼ਾ, ਕੋਈ ਭਾਰ ਨਹੀਂ ਹੈਗਾ ਕਿਸੇ ਸ਼ਾਇਦ ਦਾ, ਤੁਹਾਡੀ ਮਿਹਰਬਾਨੀ। ਨਹੀਂ ਹੈਗੇ। ਅੱਛਾ ਹਾਂਜੀ ਯਾਰ, ਤੂੰ ਵਾਵਾ ਹੀ ਮਜਬੂਰ ਲੱਗਣਾ ਹਨਾ। ਭਾਈ ਮੈਂ ਤੁਹਾਨੂੰ ਕੀ ਦੱਸਾਂ, ਮੇਰੇ ਹਾਲਾਤ ਏਡੇ ਮਾੜੇ ਆ। ਕੋਈ ਨਹੀਂ, ਵੇਖੋ ਨਾ ਜੀ, ਬੰਦੇ ਦੇ ਡਿੱਗ ਵੀ ਪੈਂਦੇ ਹੀ ਨੇ, ਬੰਦੇ ਦੇ ਗਵਾਚ ਜਾਂਦੇ ਨੇ, ਚੋਰੀ ਹੋ ਜਾਂਦੀ, ਡਕੈਤੀ ਹੋ ਜਾਂਦੀ। ਜੀ ਭਰਾਵਾ ਤੂੰ ਅਗਰ ਐਡਾ ਦੁਖੀ ਹੈ ਨਾ ਹਾਂਜੀ। ਤਾਂ ਕੋਈ ਗੱਲ ਨਹੀਂ। ਓਏ ਤੁਸੀਂ ਤੇ ਮੇਰੇ ਯਾਰ ਨਹੀਂ ਬਣੇ, ਇਹ ਹੁੰਦੀ ਹੈ ਵੱਡਿਆਂ ਦੀ ਰਹਿਮਦਿਲੀ। ਹਾਂ ਚੱਲ ਪੁੱਤਰ, ਉਹ ਤਪੜੀ ਫੜ ਤੇ ਮਾਰ ਥੱਲੇ। ਕਿੱਥੇ? ਇੱਥੇ ਥੱਲੇ। ਤਪੜੀ? ਹਾਂ ਮੈਂ ਮਾਰਾਂ ਤਪੜੀ? ਹਾਂਜੀ ਤੁਸੀਂ ਮਾਰਨਾ। ਦਿਮਾਗ ਖਰਾਬ। ਕਿੱਥੇ ਪਈ? ਹਾਂ ਕਿੱਥੇ ਪਈ ਆ? ਉਹ ਸਾਹਮਣੇ। ਚੱਲ ਸ਼ਾਬਾਸ਼, ਉਹ ਫੜ ਬੁਰਸ਼। ਓਏ ਇਹ ਤਪੜੀਆਂ ਸੀ ਨਹੀਂ ਫੇਰਦੇ ਬਾਬਾ, ਤਪੜੀਆਂ ਫੇਰ ਇੱਥੇ। ਚੱਲ ਫੜ। ਮੈਂ ਸਿਰਫ ਤੇਰੀ ਉਮਰ ਦਾ ਲਿਹਾਜ਼ ਕਰਨ ਡਿਆ। ਚੱਲ ਮੇਰੀ ਉਮਰ ਦੇ ਲਿਹਾਜ਼ ਕਰਕੇ ਨਾ ਸਾਰੀ ਜਰਾ ਤਪੜੀ ਮਾਰ, ਮੈਂ ਉੱਥੇ ਬੈਠਾ ਕਾਊਂਟਰ ਤੇ। ਉੱਠ ਕੇ ਚੱਲ। ਉਹ ਤੇਰੀ ਮੈਂ ਉਹਨਾਂ ਨੂੰ ਕਿਹਾ ਜੀ, ਉਹਨਾਂ ਨੂੰ ਬੰਦਾ ਬਾਹਰੋਂ ਆਇਆ ਇੱਕ। ਲੈ ਬਈ, ਸਹੀ ਕਹਿੰਦੇ ਨੇ ਕਿ ਯਾਰ ਜਿਹੜੇ ਨਾ ਯਾਰ ਮਾਰ ਹੁੰਦੇ ਨੇ। ਐਵੇਂ ਗੱਲਾਂ ਹੀ ਬੜੀਆਂ। ਓਏ ਇਹ ਕੀ ਕਰਨ ਲਿਆ? ਹਾਂ ਇਹ ਕੀ ਕਰਨ ਲਿਆ? ਇਹ ਕੀ ਤਈ ਉਹ ਵਿੱਚ ਪਈ, ਮੈਂ ਕਿਹਾ ਕਿਸੇ ਨੇ ਪੀਣੀ ਨਹੀਂ, ਮੈਂ ਇਹ ਪੀ ਲਾਂ। ਵਿੱਚ ਰੱਖੀਆਂ ਹੀ ਇਸੇ ਲਈ ਨੇ, ਹੋਰੇ ਚਲਾਉਣ ਲਈ ਨਹੀਂ ਰੱਖੀਆਂ, ਲੜਾਈ ਲਈ ਨਹੀਂ ਰੱਖੀਆਂ। ਕਸਟਮਰ ਜਿਹੜੇ ਮੰਗਦੇ ਨੇ ਨਾ, ਉਹਨਾਂ ਨੂੰ ਦੇਈ ਦੀਏ। ਚੱਲ ਛੇਤੀ ਕਰ। ਕੰਮ ਕਰ। ਏਡਾ ਤੂੰ ਬਦਮਾਸ਼। ਇੱਥੇ ਕੰਮ ਕਰ ਇਹਦੇ ਵਾਸਤੇ। ਇਹ ਤਾਂ ਕੱਚਾ ਹੈ। ਓਏ ਇਹ ਚੱਲਣ ਚੱਲ ਪਰ ਸਹੀ ਸਫਾਈ ਕਰ ਪਰਲੇ ਪਾਸੇ। ਸਹੀ ਸਫਾਈ ਆਪਣਾ ਸਿਰ ਫੇਰ ਲਾ ਆ ਕੇ। ਉਹ ਉਹ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਭੈਣ। ਚਾਪਾ ਪਾਇਆ। ਇਹ ਤੁਹਾਡੀਆਂ ਨਾ ਫਰਿੱਜਾਂ ਅੰਦਰੋਂ ਮੁੰਡੇ ਸਾਫ਼ ਨਹੀਂ ਕਰਨ ਦੇ, ਮੈਂ ਤੁਹਾਨੂੰ ਦੱਸ ਦਿਆਂ। ਕਰ ਇਹ ਕੀਤੇ ਖਾਲੀ ਵਿੱਚ ਪਈ ਸੀ, ਕਿਨੇ ਬੇਵਕੂਫ ਨੇ ਖਾਲੀ ਵਿੱਚ ਰੱਖੀ ਓਏ? ਓਏ ਖਾਲੀ ਨਾ ਰੱਖਿਆ ਕਰੋ ਯਾਰ, ਵਿੱਚ ਤੁਹਾਨੂੰ ਕਿੰਨੀ ਦਫਾ ਗਿਆ। ਖਾਲੀ ਰੱਖੀਆਂ ਨੇ। ਚੱਲ ਕੰਮ ਕਰ ਮੇਰਾ ਪੁੱਤਰ, ਜਲਦੀ ਕਰ।
ਕੰਮ ਨੂੰ ਰੋਂਦੇ ਇੱਥੇ ਵੱਡੇ ਬਦਮਾਸ਼ ਵੇਖੋ। ਇੱਥੇ ਵੱਡੇ ਬਦਮਾਸ਼ ਵੇਖੋ ਰਹਿੰਦੇ ਨਹੀਂ ਆ। ਇਹ ਭਾਜੀ ਮੈਂ ਜ਼ਰਾ 2 ਮਿੰਟ ਹੋ ਗਿਆ ਆ, ਹਾਂਜੀ 2 ਮਿੰਟ ਉਧਰ ਚੱਲਾਂ ਜ਼ਰਾ, ਅੱਛਾ ਅੱਛਾ ਕਿੱਥੇ? ਇਹ ਜ਼ਰਾ ਵਾਸ਼ਰੂਮ ਤੱਕ। ਅੱਛਾ ਹਾਂਜੀ ਵਾਸ਼ਰੂਮ ਚੱਲੇ ਹੋ? ਹਾਂਜੀ ਮੈਂ ਉਧਰ ਹੋ ਕੇ ਆਣਾ ਫਿਰ ਤੁਹਾਨੂੰ ਮੈਂ ਮਿਲਣਾ। ਨਹੀਂ ਜ਼ਰੂਰੀ ਹੈ ਗੱਲ ਤਾਂ ਸੁਣਨਾ। ਵਾਸ਼ਰੂਮ ਚੱਲੇ ਹੋ ਨਾ? ਇਧਰੋਂ ਹੈ ਨਾ? ਇਹ ਕੀ ਜੇਬ 'ਚ? ਕੁਛ ਨਹੀਂ ਭਾਜੀ ਫੋੜਾ ਨਿਕਲਿਆ। ਮੈਂ ਫੋੜੇ ਬੜੇ ਵੇਖੇ ਸੋਹਣਿਆ, ਗੋਲ ਫੋੜਾ ਹੁੰਦਾ, ਐਡਾ ਕੋ ਫੋੜਾ ਹੁੰਦਾ। ਆ 1.5 ਲੀਟਰ ਦਾ ਕਿਹੜਾ ਫੋੜਾ ਨਿਕਲਿਆ ਤੇ? ਨਹੀਂ ਨਹੀਂ ਐਡਾ ਲੰਮਾ ਕਿਹੜਾ ਫੋੜਾ ਆ? ਉਹ ਅੱਛਾ ਇਹ ਉਹ ਮੇਰਾ ਨਾ ਸਿਲੰਡਰ ਆ ਭਜਨ ਆਕਸੀਜਨ ਵਾਲਾ। ਉਹਦੇ ਦੇ ਆਕਸੀਜਨ ਵਾਲਾ। ਮੈਂ ਅੰਦਰ ਟੂਟੀ ਨਹੀਂ ਹੈ ਜਿਹੜਾ ਇੱਥੋਂ ਪਾਣੀ ਲਿਆ ਕੇ ਚੱਲਾਂ? ਤੈਨੂੰ ਹਯਾ ਹੈ? ਤੂੰ ਮੇਰੀ ਜੇਬ ਚ ਕਰਨ ਕੀ ਨਹੀਂ ਆ ਬੇਸ਼ਰਮ। ਉਹ ਤੈਨੂੰ ਕਿਸੇ ਨੇ ਹਯਾ ਨਹੀਂ ਸਿਖਾਈ ਕਿ ਇਸ ਜੇਬ ਚ ਨਹੀਂ ਆਈਦਾ? ਬੇਗੈਰਤ। ਦੱਸਾ ਭਾਈ ਨੂੰ ਮੈਨੂੰ ਮਹੀਨਾ ਗੁਰੂ ਰੱਖਿਆ ਨਾ ਤੇ 3 ਲੱਖ ਦੀਆਂ ਚੀਜ਼ਾਂ ਖਾ ਜਾਣੀਆਂ। ਇਹਨੂੰ ਛੁੱਟੀ ਕਰਾ ਯਾਰ।